ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਉਸ ਖਬਰ ਦੀ ਜਿਹਦੇ ਵਿੱਚ ਕਤਲ ਵੀ ਹੋਇਆ, ਵੀਡੀਓ ਵੀ ਬਣੀ ਹੈ, ਪਰ ਜ਼ਿੰਮੇਵਾਰੀ ਕੋਈ ਨਹੀਂ ਸ਼ਰਮਾ ਜੀ। ਪ੍ਰਵੀਨ ਜੀ, ਮਤਲਬ ਨਾ ਹੱਦ ਦਰਜੇ ਦੀ ਇਹ ਨਲਾਇਕੀ ਸਾਬਤ ਹੁੰਦੀ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਮਤਲਬ ਕਿ ਸੁਰੱਖਿਆ ਦੇ ਕੰਮਾਂ ਦੇ ਵਿੱਚ ਨਾਕਾਮ ਰਹਿੰਦੀ ਹੈ ਜੀ। ਉਹ ਜਿਹੜੇ ਪ੍ਰਬੰਧ ਕਰਨੇ ਨੇ, ਜੋ ਕਰਨਾ ਉਹ ਨਹੀਂ ਕਰ ਪਾਉਂਦੀ। ਉਹਦੇ ਕਾਰਨ ਕੀ ਨੇ ਜੀ? ਉਹ ਸਰਹੱਦ ਪਾਰ ਤੋਂ ਨਸ਼ਾ ਵੀ ਆਉਂਦਾ ਜੀ, ਚਿੱਟਾ ਵੀ ਆਉਂਦਾ ਜੀ, ਬਾਰਡਰ ਤੇ BSP ਲੱਗੀ ਜੀ, ਤੇ ਕੇਂਦਰ ਕੋਲ ਜੀ ਰੋਣਾ ਵੀ ਰੋਇਆ ਮੁੱਖ ਮੰਤਰੀ ਸਾਹਿਬ। ਹੁਣ ਕਹਿੰਦੇ ਜੀ ਅਸੀਂ ਸੈਕਿੰਡ ਡਿਫੈਂਸ ਲਾਈਨ ਵੀ ਬਣਾ ਲਈ। ਪਰ ਪੰਜਾਬ ਪੁਲਿਸ ਦਾ ਜਿਹੜਾ ਪੁਰਾਣਾ ਅਕਸ ਹੈ, ਉਹ ਧੱਕੇਸ਼ਾਹੀ ਵਾਲਾ ਵੀ ਨਜ਼ਰ ਆਉਂਦਾ, ਉਹ ਰਿਸ਼ਵਤਖੋਰੀ ਵਾਲਾ ਵੀ ਨਜ਼ਰ ਆਉਂਦਾ, ਉਹ ਮਿਲੀ ਭੁਗਤ ਵਾਲਾ ਵੀ ਨਜ਼ਰ ਆਉਂਦਾ। ਇੱਕ ਲਿਬੜੀ ਮੈਸ ਫਿਰ ਸਾਰਿਆਂ ਨੂੰ ਲਬੇੜਦੀ, ਇਸ ਲਈ ਚਾਹੇ ਚੰਦ ਅਫਸਰ ਅਜਿਹੇ ਹੋਣ, ਚੰਦ ਅਧਿਕਾਰੀ ਅਜਿਹੇ ਹੋਣ, ਪਰ ਸਮੁੱਚੀ ਪੰਜਾਬ ਪੁਲਿਸ ਦਾ ਅਕਸ ਅਜਿਹਾ ਬਣ ਚੁੱਕਿਆ। ਉਸੇ ਅਕਸ ਦਾ ਆਹ ਪ੍ਰਗਟਾਵਾ ਗੋਬਿੰਦਵਾਲ ਜੇਲ੍ਹ ਕਾਂਡ ਹੈ ਜੀ। ਇਹ ਪਹਿਲਾ ਵਰਤਾਰਾ ਨਹੀਂ ਹੈ। ਪੰਜਾਬ 'ਚ ਪਿਛਲੀਆਂ ਸਰਕਾਰਾਂ ਸਮੇਂ ਜੇਲ੍ਹਾਂ ਟੁੱਟਦੀਆਂ ਰਹੀਆਂ, ਜੇਲ੍ਹਾਂ ਚੋਂ ਕੈਦੀ ਵੀ ਫਰਾਰ ਹੁੰਦੇ ਰਹੇ, ਅੰਦਰ ਕੁੱਟਮਾਰ ਦੇ ਘਟਨਾਵਾਂ ਵੀ ਵਾਪਰਦੀਆਂ, ਅੰਦਰ ਕਤਲਾਂ ਦੇ ਵਾਰਦਾਤ ਵੀ ਹੁੰਦੀ ਰਹੀ। ਸੋ ਸਾਰਾ ਵਰਤਾਰਾ ਇਹ ਭਾਰਤ ਦੀਆਂ, ਪੰਜਾਬ ਦੀਆਂ ਜੇਲ੍ਹਾਂ 'ਚ ਇੱਕੋ ਸਾਰ ਦਾ ਖੁੱਲਾ ਕਾਂਡ, ਸਾਰਿਆਂ ਨੂੰ ਪਤਾ ਜੀ। ਸੋ ਇਸ ਲਈ, ਪਰ ਕਈ ਵਾਰ ਇਸ ਮਸਲਿਆਂ 'ਚ ਕਈ ਵਾਰ ਕਿਸੇ ਨੂੰ ਲੱਗਦਾ ਕਿ ਸ਼ਾਇਦ ਇਹ ਇੱਕ ਵੱਖਰਾ ਕੁਝ ਨਵਾਂ ਹੋ ਗਿਆ ਇਸ ਸਰਕਾਰ ਸਮੇਂ। ਨਹੀਂ, ਇਹ ਪਹਿਲਾਂ ਵੀ ਹੁੰਦਾ ਰਿਹਾ, ਪਰ ਇਹਦਾ ਮਤਲਬ ਇਹਦੇ ਲਈ ਅਧਿਕਾਰੀ ਤੇ ਸਰਕਾਰਾਂ ਜ਼ਿੰਮੇਵਾਰ ਤਾਂ ਹਨ ਨਾ। ਬਿਲਕੁਲ ਨਹੀਂ, ਕਿਉਂ ਨਹੀਂ, ਚਾਹੇ ਉਸ ਸਮੇਂ ਦੀਆਂ ਚਾਹੇ ਮੌਜੂਦਾ। ਗੋਬਿੰਦਵਾਲ ਜੇਲ੍ਹ ਪ੍ਰਵੀਨ ਜੀ ਉਹ ਜੇਲ੍ਹ ਮੰਨੀ ਜਾਂਦੀ ਆ ਜਿਹੜੀ ਜੇਲ੍ਹ ਪੰਜਾਬ ਦੀਆਂ ਸਮੁੱਚੀਆਂ ਜੇਲ੍ਹਾਂ ਚੋਂ ਹਾਈਟੈਕ ਜੇਲ੍ਹ ਜੀ। ਇਹ ਜੇਲ੍ਹ ਉਹ ਮੰਨੀ ਜਾਂਦੀ ਹੈ ਜਿੱਥੇ ਮਤਲਬ ਕਹਿੰਦੇ ਜੀ ਕਿ ਜਿਹੜੇ ਖੂੰਖਾਰ ਮਤਲਬ ਕਿ ਕੈਦੀ ਹੋਣ ਉਹਨਾਂ ਨੂੰ ਰੱਖਣ ਦੇ ਲਈ ਪ੍ਰਬੰਧ ਨੇ। ਤੇ ਜੇਕਰ ਇਸ ਜੇਲ੍ਹ 'ਚ ਇਹ ਹਾਲ ਆ ਜੀ, ਤਾਂ ਫਿਰ ਬਾਕੀ ਜੇਲ੍ਹਾਂ ਦਾ ਕੀ ਹਾਲ ਹੋਊਗਾ? ਮੈਨੂੰ ਪਤਾ ਲੱਗਿਆ ਕਿ ਪਿਛਲੇ ਦੌਰ ਦੇ ਵਿੱਚ ਕੁਝ ਟੀਮਾਂ ਕੇਂਦਰੀ ਏਜੰਸੀਆਂ ਦੀਆਂ ਪੰਜਾਬ ਦੇ ਦੌਰੇ ਤੇ ਆਈਆਂ, ਪੰਜਾਬ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਉਹਨਾਂ ਨੇ ਪ੍ਰਵੀਨ ਜੀ, ਔਰ ਉਹਨਾਂ ਨੇ ਲਿਖਤੀ ਤੌਰ ਤੇ ਪੰਜਾਬ ਸਰਕਾਰ ਨੂੰ ਔਰ ਕੇਂਦਰ ਨੂੰ ਇਹ ਹਦਾਇਤ ਭੇਜੀ ਕਿ ਇੱਥੇ ਗੈਂਗਸਟਰਾਂ ਦਾ, ਇੱਥੇ ਅੰਦਰ ਜਿਹੜੇ ਖਤਰਨਾਕ ਕੈਦੀ ਨੇ ਉਹਨਾਂ ਦਾ ਪੁਲਿਸ ਨਾਲ, ਅਧਿਕਾਰੀਆਂ ਨਾਲ ਅਜਿਹਾ ਤਾਲਮੇਲ ਹੈ ਕਿ ਤੁਸੀਂ ਨਾ ਅੰਦਰ ਚਿੱਟਾ ਰੋਕ ਸਕਦੇ ਹੋ, ਨਾ ਨਸ਼ਾ ਰੋਕ ਸਕਦੇ ਹੋ, ਨਾ ਪੈਸਾ ਰੋਕ ਸਕਦੇ ਹੋ, ਨਾ ਹਥਿਆਰ ਰੋਕ ਸਕਦੇ ਹੋ, ਨਾ ਮਤਲਬ ਇਹਨਾਂ ਦੇ ਵਿੱਚ ਆਪਸੀ ਸਾਂਠ-ਗਾਂਠ ਰੋਕ ਸਕਦੇ ਹੋ। ਇਸ ਲਈ ਇਹਨਾਂ ਕੈਦੀਆਂ ਨੂੰ ਦੱਖਣੀ ਉਹਦੀਆਂ ਜੇਲ੍ਹਾਂ 'ਚ ਸ਼ਿਫਟ ਕੀਤਾ ਜਾਵੇ, ਜਿੱਥੇ ਇਹਨਾਂ ਦੇ ਭਾਸ਼ਾ ਨਾਲ ਵੀ ਨਾ ਸੰਬੰਧ ਹੋਵੇ, ਆਪਸੀ ਮਿਲਾ ਭੁਗਤਣ ਹੋਵੇ। ਉਸ ਲਈ ਕਹਿੰਦੇ ਉੱਥੇ ਸ਼ਿਫਟ ਕਰ ਦਿਓ। ਇੱਥੋਂ ਤੱਕ ਮਤਲਬ ਪੰਜਾਬ 'ਚੋਂ ਕੇਸਾਂ ਸ਼ਿਫਟ ਹੋ ਰਹੇ ਸੀ, ਹੁਣ ਕੈਦੀ ਵੀ ਸ਼ਿਫਟ ਹੋਣ ਦੀ ਕਵਾਇਦ ਹੈ। ਤੇ ਜੇਕਰ ਇਹ ਹੁੰਦਾ ਇਹਦਾ ਮਤਲਬ ਹੋਰ ਰਹਿੰਦਾ ਖੁੰਦਾ ਭਰੋਸਾ ਖਤਮ ਹੋ ਜਾਣਾ ਜੀ। ਸੋ ਇਸ ਹਵਾਲੇ ਨਾਲ ਜਦੋਂ ਮੈਂ ਇਹ ਘਟਨਾਕ੍ਰਮ ਨੂੰ ਦੇਖਿਆ ਤਾਂ ਤੱਥ ਸਾਹਮਣੇ ਆ ਰਹੇ ਨੇ ਪ੍ਰਵੀਨ ਜੀ, ਠੀਕ ਹੈ, ਕਿ ਜਿਹੜੀ ਬੈਰਕ 'ਚ ਲੜੇ ਕੈਦੀ ਜੀ, ਜਿਹੜੇ ਜਿਸ ਤਰ੍ਹਾਂ ਦੇ ਦੋਸ਼ਾਂ ਤਹਿਤ ਉਹ ਅੰਦਰ ਨੇ, ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੰਬੰਧਿਤ ਨੇ, ਗੰਭੀਰ ਮਾਮਲੇ ਨੇ, ਤੇ ਉਹੋ ਜਿਹੇ ਕਤਲੋਗਾਰਤ ਵਾਲੇ ਮਾਮਲਿਆਂ ਦੇ ਵਿੱਚ, ਹਥਿਆਰਾਂ ਲੈਂਸ ਵਾਲੇ ਮਾਮਲਿਆਂ ਦੇ ਵਿੱਚ, ਗੈਂਗਸਟਰਾਂ ਸੰਬੰਧ ਵਾਲੇ ਮਾਮਲਿਆਂ ਦੇ ਵਿੱਚ, ਇਹਨਾਂ ਕੈਦੀਆਂ ਦੀਆਂ ਬੈਰਕਾਂ ਦੇ ਅੰਦਰ ਚਮਚਾ ਤੱਕ ਹੈ ਨਾ, ਮਤਲਬ ਕਿ ਦੰਦਾਂ ਵਾਲਾ ਬੁਰਸ਼ ਵੀ ਪੂਰਾ ਸਾਬਤਾ ਨਹੀਂ ਦਿੰਦੇ ਇਹਨਾਂ ਨੂੰ, ਉਹ ਵੀ ਤੋੜ ਕੇ ਡੰਡੀ ਦਿੰਦੇ ਨੇ। ਮਤਲਬ ਕਿ ਨਾਲਾ ਪਾਣੀ ਤੱਕ ਨਹੀਂ ਰੱਖਣ ਦੀ ਇਜਾਜ਼ਤ ਹੁੰਦੀ। ਸੋ ਉਹ ਜਿੱਥੇ ਚਮਚਾ, ਨਾਲਾ ਪਾਣੀ, ਬੁਰਸ਼, ਦੰਦਾਂ ਵਾਲਾ ਰੱਖਣ ਤੱਕ ਦੀ ਪੂਰੀ ਇਜਾਜ਼ਤ ਨਹੀਂ, ਉੱਥੇ ਬੰਦਾ ਮਰ ਜਾਵੇ ਤੇ ਮੈਡੀਕਲ ਰਿਪੋਰਟ ਕਹੇ ਜੀ ਕਿ ਰਾੜਾਂ ਨਾਲ, ਭਾਰੀ ਹਥਿਆਰਾਂ ਨਾਲ, ਲੋਹੇ ਦੇ ਡੰਡਿਆਂ ਨਾਲ ਇਹ ਹਮਲੇ ਹੋਏ ਨੇ ਜੀ, ਜਿਹੜਾ ਚਿਹਰਾ ਤੇ ਸਿਰ ਨੂੰ ਨਿਸ਼ਾਨਾ ਬਣਾਇਆ ਗਿਆ। ਮਤਲਬ ਤੈਅ ਸੀਗਾ ਕਿ ਬੰਦੇ ਮਾਰਨੇ ਨੇ। ਇਹ ਉਹ ਹਥਿਆਰ ਅੰਦਰ ਕਿਵੇਂ ਆਏ? ਫਿਰ ਉਹ ਤੋਂ ਬਾਅਦ ਵੀਡੀਓ ਬਣੀ। ਹੁਣ ਪ੍ਰਵੀਨ ਜੀ, ਇੱਕ ਰਿਪੋਰਟ ਆਈ ਸੀ ਬਾਹਰ ਕੇ ਪੰਜਾਬ ਤੇ ਭਾਰਤ ਦੀਆਂ ਜੇਲ੍ਹਾਂ ਦੇ ਲਈ ਸਭ ਤੋਂ ਵੱਧ ਜੇਕਰ ਕੋਈ ਬਾਜ਼ਾਰ ਦੇ ਵਿੱਚੋਂ ਮੋਬਾਈਲ ਵਿਕਦੇ ਨੇ ਤਾਂ ਉਹ ਚਾਈਨੀਜ਼ ਛੋਟੇ ਫੋਨ ਨੇ ਜੀ। ਤੇ ਉਹ ਛੋਟਾ ਫੋਨ ਮਾਚਿਸ ਦੀ ਡੱਬੀ ਜਿੰਨਾ ਫੋਨ। ਤੇ ਜੇਕਰ ਉਹ ਤੱਥ ਤੁਸੀਂ ਜਾਂਚ ਕਰ ਲਓ ਨਾ ਕਿ ਦੁਕਾਨਾਂ ਤੋਂ ਉਹਨਾਂ ਫੋਨਾਂ ਦੀ ਖਰੀਦ ਸਭ ਤੋਂ ਵੱਧ ਕੌਣ ਕਰਦਾ ਜੀ, ਤਾਂ ਉਹ ਰਿਕਾਰਡ ਦੱਸਦਾ ਕਿ ਜਿਹੜੇ ਪਰਿਵਾਰਾਂ ਦੇ ਕੈਦੀ ਮੈਂਬਰ, ਕੋਈ ਕੈਦੀ ਨੇ, ਹਾਂਜੀ, ਜਿਹੜੇ ਪਰਿਵਾਰਾਂ ਦਾ ਕੋਈ ਜੀ ਜੇਲ੍ਹ 'ਚ ਬੰਦਾ, ਜਾਂ ਤਾਂ ਉਹ ਪਰਿਵਾਰਾਂ ਦੇ ਜੀ ਖਰੀਦਦੇ ਨੇ ਉਹ ਫੋਨ, ਠੀਕ ਹੈ, ਜਾਂ ਉਹ ਫੋਨ ਸਭ ਤੋਂ ਵੱਧ ਪੁਲਿਸ ਮੁਲਾਜ਼ਮ ਖਰੀਦਦੇ ਨੇ। ਹੁਣ ਇਹ ਖਰੀਦ ਕਾਹਦੇ ਲਈ ਹੁੰਦੀ ਹੈ? ਮਤਲਬ ਫੋਨ ਅੰਦਰ ਪਹੁੰਚਾਉਣ ਲਈ ਹੁੰਦੀ ਆ, ਤੇ ਉਹ ਮਾਚਿਸ ਦੀ ਡੱਬੀ ਜਿੰਨਾ ਫੋਨ ਆ। ਪਰ ਇੱਥੇ ਜੇ ਵੀਡੀਓ ਬਣੀ ਆ ਤਾਂ ਫਿਰ ਉਹ ਮਾਚਿਸ ਦੀ ਡੱਬੀ ਵਾਲੇ ਫੋਨ ਨਾਲ ਤਾਂ ਬਣੀ ਨਹੀਂ, ਉਹ ਚਾਈਨੀਜ਼ ਫੋਨ ਨਾਲ ਤਾਂ ਬਣੀ ਨਹੀਂ, ਉਹ ਸਮਾਰਟਫੋਨ ਨਾਲ ਬਣੀ। ਤੇ ਇਹਦਾ ਮਤਲਬ ਉਹ ਫੋਨ ਤੱਕ ਅੰਦਰ ਉਪਲਬਧ ਨੇ। ਹਥਿਆਰਾਂ ਦਾ ਜਾਣਾ ਜੀ, ਕਤਲ ਹੋ ਜਾਣਾ, ਕਤਲ ਹੋ ਜਾਣ ਤੋਂ ਬਾਅਦ ਵੀਡੀਓ ਦਾ ਬਣਨਾ, ਵੀਡੀਓ ਤੋਂ ਬਾਅਦ ਉਸ ਵੀਡੀਓ ਦਾ ਅਪਲੋਡ ਹੋਣਾ। ਤੇ ਜੇ ਵੀਡੀਓ ਅਪਲੋਡ ਵੀ ਹੋਈ ਆ ਤਾਂ ਇਹਦਾ ਮਤਲਬ ਸਮਾਰਟਫੋਨ ਨੂੰ ਫਿਰ ਨੈਟ ਵੀ ਮਿਲਦਾ ਅੰਦਰ ਜੀ। ਬਿਲਕੁਲ, ਫਿਰ ਨੈਟ ਦੀ ਮੌਜੂਦਗੀ ਵੀ ਹੈਗੀ। ਪ੍ਰਵੀਨ ਜੀ, ਵੀਡੀਓ ਦੱਸਦੀ ਆ ਕਿ ਇੱਕ 34 ਸਕਿੰਟ ਦੀ ਵੀਡੀਓ ਆ, ਹਾਂਜੀ, ਇੱਕ 53-54 ਸਕਿੰਟ ਦੀ ਵੀਡੀਓ ਆ ਜੀ। ਦੋਵਾਂ ਵੀਡੀਓ 'ਚ 10 ਮਿੰਟ ਦਾ ਫਰਕ ਆ।
ਪਹਿਲੀ ਵੀਡੀਓ ਘਟਨਾਕ੍ਰਮ ਤੋਂ ਦੌਰਾਨ ਹੀ ਮਤਲਬ ਤੁਰੰਤ ਬਣੀ ਲਗਭਗ ਵੀਡੀਓ, ਹਾਂਜੀ, ਤੇ ਦੂਸਰੀ 10 ਮਿੰਟ ਬਾਅਦ ਬਣੀ ਆ। ਉਹੀ ਚਿਹਰੇ ਮੋਰੇ ਦੁਬਾਰਾ ਦਿਖ ਰਹੇ ਨੇ, ਪਰ ਕੱਪੜੇ ਬਦਲ ਕੇ ਆ ਗਏ, ਘਟਨਾਕ੍ਰਮ ਉਵੇਂ ਹੀ ਆ ਉੱਥੇ ਸਾਰਾ ਕੁਝ। ਮਤਲਬ ਉਹਨਾਂ ਨੂੰ ਮੂੰਹ ਧੋ ਕੇ ਕੱਪੜੇ ਬਦਲਣ ਦਾ ਮੌਕਾ ਤੱਕ ਮਿਲਿਆ, ਵੀਡੀਓ ਬਣਦੀਆਂ ਰਹੀਆਂ, ਪੁਲਿਸ ਵਾਲੇ ਵਿੱਚ ਦਿਖ ਰਹੇ ਨੇ। ਕੀ ਪੁਲਿਸ ਵਾਲੇ ਦੀ ਹਿੰਮਤ ਨਹੀਂ ਸੀ ਕਿ ਉਹ ਫੋਨ ਖੋਹ ਲੈਂਦਾ ਜੀ? ਕੀ ਪੁਲਿਸ ਵਾਲੇ ਦੀ ਹਿੰਮਤ ਨਹੀਂ ਸੀ ਕਿ ਉਹ ਵੀਡੀਓ ਰੋਕ ਲੈਂਦਾ? ਜਾਂ ਪੁਲਿਸ ਵਾਲੇ ਨਾਲ ਸੌਦਾ ਹੀ ਏਡਾ ਵੱਡਾ ਹੋਇਆ ਉਹਨਾਂ ਨਾਲ ਕਿ ਭਾਈ ਉਹਨੂੰ ਹੁਕਮ ਇਹੋ ਜਿਹਾ ਆ? ਅੰਦਰ ਹਥਿਆਰ, ਨਸ਼ਾ, ਚਿੱਟਾ, ਹੈ ਨਾ, ਤੇ ਅੰਦਰੋਂ ਨੈਟ, ਅੰਦਰੋਂ ਗੈਂਗ ਦਾ ਚਲਾਉਣਾ, ਅੰਦਰੋਂ ਸਪਲਾਈ ਦੇ ਆਰਡਰ ਲੈਣੇ, ਮਾਲ ਪਹੁੰਚਾਉਣ ਦੇ ਆਰਡਰ ਲੈਣੇ, ਫੇਸਬੁੱਕ ਤੇ ਘਟਨਾਵਾਂ ਦੀ ਜ਼ਿੰਮੇਵਾਰੀ ਲੈਣੀ, ਧਮਕੀਆਂ ਦੇਣੀਆਂ। ਜੇ ਸਾਰਾ ਕੁਝ ਚੱਲਦਾ ਹੈ, ਕੀ ਇਹ ਬੈਰਕ ਦੇ ਬਾਹਰ ਖੜੇ ਮੁਲਾਜ਼ਮ ਦੀ ਇੰਨੀ ਹਿੰਮਤ ਹੈ ਉਹ ਇਕੱਲਾ ਹੀ ਇੰਨਾ ਕੁਝ ਆਪਣੀ ਸ਼ਹਿ ਤੇ ਕਰਾ ਲਵੇ ਜੀ? ਕਿ ਜੇਲ੍ਹ 'ਚ ਤੈਨਾਤ ਮੁਲਾਜ਼ਮਾਂ ਦੀ ਇੰਨੀ ਹਿੰਮਤ ਹੈ ਕਿ ਉਹ ਆਪਣੇ ਸਿਰ ਤੇ ਐਡਾ ਬੜਾ ਕਾਰੋਬਾਰ ਧੰਦਾ ਚਲਵਾ ਦੇਣ ਇਹਨਾਂ ਦਾ? ਇਹਦਾ ਮਤਲਬ ਬੜੀ ਸ਼ਕਤੀ ਦਾ ਹੱਥ ਹੈ, ਬੜੀ ਤਾਕਤ ਦਾ ਹੱਥ ਹੈ। ਕਿ ਉਹ ਤਾਕਤ ਪ੍ਰਸ਼ਾਸਨਿਕ ਤਾਕਤ ਹੈ, ਉਹ ਤਾਕਤ ਪੁਲਿਸ ਤਾਕਤ ਹੈ, ਜਾਂ ਰਾਜਨੀਤਿਕ ਤਾਕਤ ਵੀ ਹੈ? ਜਿਹੜੀ ਉਂਗਲ ਸੁਖਜਿੰਦਰ ਰੰਧਾਵਾ ਕਹਿੰਦੀ ਉੱਠਦੀ ਆ, ਉਹੀ ਉਂਗਲ ਹੁਣ ਵਾਲੀ ਸਰਕਾਰ ਕਹਿੰਦੀ ਵੀ ਉੱਠਣੇ, ਤੁਹਾਡੇ ਰਾਜ 'ਚ ਵੀ ਤਾਂ ਕੁਝ ਹੋ ਰਿਹਾ। ਤੇ ਫਿਰ ਹੁਣ ਦੱਸ ਦਿਓ, ਜੇ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਸੀ, ਹੁਣ ਤਾਂ ਮੁੱਖ ਮੰਤਰੀ ਖੁਦ ਜੇਲ੍ਹ ਮੰਤਰੀ ਹੈ ਜੀ। ਗ੍ਰਹਿ ਮੰਤਰੀ ਵੀ ਉਹੀ ਹੈ ਤੇ ਜੇਲ੍ਹ ਮੰਤਰੀ ਵੀ ਉਹੀ ਹੈ, ਮੁੱਖ ਮੰਤਰੀ ਵੀ ਉਹੀ ਹੈ। ਹੁਣ ਤਾਂ ਸਿੱਧਾ ਜ਼ਿੰਮੇਵਾਰੀ ਦੀ ਉਂਗਲ ਤੁਹਾਡੇ ਕੰਨੀ ਵੀ ਉੱਠਦੀ ਹੈ। ਸੋ ਆਉਣ ਵਾਲੇ ਕੱਲ ਨੂੰ ਤੁਹਾਡੀਆਂ ਜਾਂਚਾਂ ਸ਼ੁਰੂ ਹੋ ਜਾਣਗੀਆਂ। ਮਤਲਬ ਇਸੇ ਗੁੱਸੇ 'ਚ ਪੰਜਾਬ ਉਲਝਿਆ ਰਹੇ। ਤੇ ਇਹ ਸਾਰੇ ਘਟਨਾਕ੍ਰਮ ਨੇ ਸਾਫ਼ ਕਰ ਦਿੱਤਾ ਕਿ ਜੇਲ੍ਹਾਂ ਦੇ ਅੰਦਰ ਕੁਝ ਵੀ ਕੰਟਰੋਲ ਨਹੀਂ ਹੈ ਸਾਡਾ। ਪ੍ਰਵੀਨ ਜੀ, ਪੰਜਾਬ ਦੀਆਂ ਜੇਲ੍ਹਾਂ 'ਚ ਅਜੇ ਤੱਕ ਬੋਡੀ ਸਕੈਨਰ ਨਹੀਂ ਹੈਗੇ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀ ਆਹ ਸਭ ਤੋਂ ਹਾਈਟੈਕ ਜੇਲ੍ਹ ਜਿਹਨੂੰ ਕਹਿੰਦੇ ਨੇ ਨਾ, ਇੱਥੇ ਜੈਮਰ 2G ਵਾਲੇ ਲੱਗੇ ਨੇ ਤੇ ਨੈਟ ਪੰਜਾਬ ਨੂੰ 5G ਮਿਲ ਗਿਆ ਤੇ 4G ਤਾਂ ਹਰ ਟਾਵਰ ਤੇ ਚੱਲਦਾ ਜੀ। ਮਤਲਬ ਅੰਦਰ ਨੈਟ ਉਪਲਬਧ ਹੈ 4G ਵਾਲਾ, ਤੇ ਸਾਡੇ ਵਾਲੇ ਜੈਮਰ ਰੋਕਦੇ ਨੇ ਜੇਲ੍ਹ ਦੇ ਅੰਦਰ ਜਾਣ ਨੂੰ 2G। ਜਾਂ 2G ਹੈ ਹੀ ਨਹੀਂ ਤਾਂ ਰੁਕੂਗਾ ਕੀ? ਤੇ ਉਹ 2G ਵਾਲੇ ਜੈਮਰ ਵੀ ਕਹਿੰਦੇ ਇੰਨੇ ਪੁਰਾਣੇ ਹੋ ਗਏ ਉਹ ਕੰਮ ਨਹੀਂ ਕਰਦੇ ਜੀ। ਸੋ ਇਸ ਲਈ ਇਹ ਸਾਰੇ ਦੇ ਲਈ ਇਹ ਸਾਰੇ ਘਟਨਾਕ੍ਰਮ ਹਥਿਆਰਾਂ ਤੋਂ ਲੈ ਕੇ ਕਤਲ ਤੱਕ, ਕਤਲ ਤੋਂ ਲੈ ਕੇ ਵੀਡੀਓ ਬਣਨ ਤੱਕ, ਵੀਡੀਓ ਬਣਨ ਤੋਂ ਲੈ ਕੇ ਅਪਲੋਡ ਹੋਣ ਤੱਕ, ਕੋਈ ਹੈ ਦਮ ਕਿਸੇ ਅਧਿਕਾਰੀ ਦਾ, ਕਿਸੇ ਮੁਲਾਜ਼ਮ ਦਾ ਕਿ ਉਹ ਜ਼ਿੰਮੇਵਾਰੀ ਲੈ ਲਵੇ? ਖੁਦ DGP, ਚਾਹੇ ਉਹ ਜੇਲ੍ਹਾਂ ਵਾਲੇ ਹੋਣ, ਚਾਹੇ ਮੁੱਖ DGP ਹੋਣ, ਚਾਹੇ ਗ੍ਰਹਿ ਮੰਤਰੀ ਹੋਣ, ਚਾਹੇ ਜੇਲ੍ਹ ਮੰਤਰੀ ਹੋਣ, ਚਾਹੇ ਮੁੱਖ ਮੰਤਰੀ ਹੋਣ, ਹੈ ਜ਼ਿੰਮੇਵਾਰੀ ਲੈਣ ਦਾ ਦਮ ਅਸੀਂ ਲੈਂਦੇ ਹਾਂ? ਉਹ ਕਹਿੰਦੇ ਜੀ ਲਓ ਜੀ ਅਸੀਂ 5 ਗ੍ਰਿਫਤਾਰ ਕਰ ਲਏ ਜੀ, 7 ਸਸਪੈਂਡ ਕਰਤੇ। ਜਿਹੜੇ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਕੱਲ ਜ਼ਮਾਨਤ ਵੀ ਮਿਲ ਗਈ ਤੇ ਸਸਪੈਂਡ ਵਾਲਿਆਂ ਦਾ ਪਤਾ ਨਹੀਂ ਲੱਗਣਾ, ਚੁੱਪ ਕਰਕੇ ਬਹਾਲ ਵੀ ਹੋ ਜਾਣ। ਸੋ ਇਸ ਲਈ ਇਹ ਸਾਰੇ ਦੇ ਲਈ ਜ਼ਿੰਮੇਵਾਰ ਇਕੱਲੇ ਗੈਂਗਸਟਰਾਂ ਨੇ ਤਾਂ ਘਟਨਾ ਦੀ ਜ਼ਿੰਮੇਵਾਰੀ ਲੈ ਲਈ ਆਪਣੇ ਧਰ ਨੇ ਕਿ ਹਾਂ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ। ਦੂਜੀ ਧਿਰ ਕਹਿੰਦੀ ਸਾਡੇ ਬੰਦੇ ਮਾਰਿਆ, ਅਸੀਂ ਦੁਬਾਰਾ ਦੇਖ ਵੀ ਲਵਾਂਗੇ। ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਗਰੁੱਪ 'ਚ ਚੱਲੀ ਜਾਂਦਾ ਜੀ। ਪਰ ਇਹ ਸਾਰੇ ਘਟਨਾਕ੍ਰਮ ਦੇ ਕਾਰਨ, ਜਿਨ੍ਹਾਂ ਕਾਰਨ ਵਾਪਰਿਆ, ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਜੇਲ੍ਹ ਸੌਂਪੀ ਗਈ ਸੀ, ਜੇ ਉਹਨਾਂ 'ਚੋਂ ਕੋਈ ਜ਼ਿੰਮੇਵਾਰੀ ਲੈਣ ਵਾਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਜੀ। ਅਗਲੀ